ਵਾਹਿਗੁਰੂ जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 29 ਅਗਸਤ 2014 13 ਭਾਦੋ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਮੇਨ ਇਸ਼ੂ। ਦੇਖੋ, ਅੱਜ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਜੀ। ਵੀਕਐਂਡ ਤੋਂ ਬਾਅਦ ਮੰਡੇ ਲੇਬਰ ਡੇ ਲੌਂਗ ਵੀਕਐਂਡ ਹੈ ਜੀ। ਸੋ ਇੱਕ ਜਿਹੜਾ ਬੜਾ ਅਹਿਮ ਦਿਨ ਵੀਕਐਂਡ ਤੇ ਆ ਰਿਹਾ ਹੈ ਸੰਡੇ 31 ਅਗਸਤ ਨੂੰ। ਜੀ। ਉਸ ਦਿਨ ਨੂੰ ਬੜੇ ਵੱਡੇ ਪੈਮਾਨੇ ਦੇ ਉੱਤੇ ਫਰੀਮੌਂਟ ਕੈਲੀਫੋਰਨੀਆ 'ਚ ਸਾਰੀਆਂ ਗੁਰਦੁਆਰਾ ਕਮੇਟੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਮਨਾ ਰਹੀਆਂ ਨੇ। ਬੇਸ਼ੱਕ ਉਹ ਦਿਨ ਉਹਨਾਂ ਨੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ ਜੀ, ਪਰ ਇੱਕ ਲਾਸਾਨੀ ਸ਼ਹੀਦ, ਲਾਸਾਨੀ ਯੋਧਾ ਜਿਸ ਨੇ 31 ਅਗਸਤ 1995 ਨੂੰ ਸ਼ਹੀਦੀ ਪਾਈ ਜੀ, ਪਰ ਆਪਣੀ ਸ਼ਹੀਦੀ ਦੇ ਨਾਲ ਉਹਨਾਂ ਨੇ ਉਸ ਵੇਲੇ ਦੇ ਇੱਕ ਬੜੇ ਜ਼ਾਬਰ ਮੁੱਖ ਮੰਤਰੀ ਬੇਅੰਤ ਸਿੰਘ, ਔਰ ਉਸ ਨੂੰ ਕੋਈ ਰਾਮ ਅਵਤਾਰ ਕਹਿੰਦਾ ਸੀ, ਜਿਸ ਕਦਰ 1992 ਦੇ ਵਿੱਚ ਬਹੁਤ ਘੱਟ ਵੋਟਾਂ ਦੇ ਨਾਲ 7-8% ਵੋਟਾਂ ਪੰਜਾਬ ਦੇ ਵਿੱਚ ਪੋਲ ਹੋਈਆਂ, ਉਹ ਮੁੱਖ ਮੰਤਰੀ ਬਣਿਆ ਜੀ। ਉਸ ਨੇ ਇੱਕ ਪੂਰੀ ਸਿੱਖਾਂ ਦੀ ਨਸਲ, ਇੱਕ ਪੂਰੀ ਜਨਰੇਸ਼ਨ 50,000 ਤੋਂ ਲੈ ਕੇ ਗਿਣਤੀ ਕੁਛ ਵੀ ਅੱਗੇ ਤੱਕ ਹੋ ਸਕਦੀ ਹੈ, KP ਗਿੱਲ ਨੂੰ ਖੁੱਲ੍ਹੀ ਛੁੱਟੀ ਦੇ ਕੇ ਇੱਕ ਪੂਰੀ ਜਵਾਨੀ ਦੀ ਨਸਲ ਖ਼ਤਮ ਕੀਤੀ ਜੀ। ਔਰ ਇਸ ਕਦਰ ਉਸ ਵੇਲੇ ਉਸ ਦੇ ਜਿਹੜੇ ਖੁਸ਼ਾਮਦੀ ਨੇ ਉਹ ਪਹੁੰਚ ਗਏ ਸੀ ਕਿ ਕੋਈ ਉਹਨੂੰ ਗੁਰੂ ਨਾਨਕ ਦਾ ਅਵਤਾਰ ਕਹਿਣ ਲੱਗ ਗਿਆ ਸੀ, ਕੋਈ ਉਹਨੂੰ ਰਾਮਚੰਦਰ ਦਾ ਅਵਤਾਰ ਕਹਿੰਦਾ ਸੀ ਜੀ। ਸੋ ਠੀਕ 19 ਸਾਲ ਪਹਿਲਾਂ 31 ਅਗਸਤ ਵਾਲੇ ਦਿਨ 1995 'ਚ ਉਸ ਬੇਅੰਤ ਸਿੰਘ ਨੂੰ ਸ਼ਾਮ ਨੂੰ 5:13 ਦੇ ਉੱਤੇ ਉਸ ਦੇ ਆਪਣੇ ਕਿਲੇ ਗੜ੍ਹ ਦੇ ਵਿੱਚ, ਸੈਕਟਰੀਏਟ ਦੇ ਵਿੱਚ, ਕਿਉਂਕਿ ਇਹ ਵਕਤ 5:13 ਇਸ ਲਈ ਹੈ ਕਿ ਘੜੀਆਂ ਵੀ ਜਿਹੜੀਆਂ ਨੇ ਕਲੌਕ ਸੈਕਟਰੀਏਟ ਦੇ ਉਸੇ ਹੀ ਥਾਂ ਤੇ ਖਲੋ ਗਏ ਸੀ, ਇਸ ਤੋਂ ਅੱਗੇ ਨਹੀਂ ਸੀ ਤੁਰੇ। ਇੰਨਾ ਜ਼ੋਰਦਾਰ ਧਮਾਕਾ, ਉਸ ਦੇ ਵਿੱਚ 1.5 ਦਰਜਨ ਦੇ ਕਰੀਬ ਕਮਾਂਡੋ ਔਰ ਦੂਸਰੇ ਲੋਕ ਵੀ ਮਾਰੇ ਗਏ, ਜਿਨ੍ਹਾਂ ਦੇ ਲਈ ਸਾਨੂੰ ਅਫਸੋਸ ਹੈ। ਪਰ ਜਿਹੜਾ ਜ਼ਾਬਰ ਦਾ ਅੰਤ ਹੈ, ਉਸ ਦੇ ਲਈ ਸਾਨੂੰ ਜਿਹੜਾ ਗੁਰਬਾਣੀ ਦਾ ਔਰ ਅਧਿਆਤਮ ਦੀ ਦੁਨੀਆ ਦਾ ਜਿਹੜਾ ਸੁਨੇਹਾ ਬੜਾ ਸਪਸ਼ਟ ਹੈ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਜੀ, ਕਿ ਅਲਟੀਮੇਟਲੀ, ਔਰ ਇਹੀ ਮਨਸ਼ਾ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਫਿਰ ਅਸੀਂ ਇਹ ਪੜ੍ਹਦੇ ਹਾਂ, ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੈ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਛਪੈਂਗੇ ਜੀ। ਕਿ ਉਹ ਸਿਸਟਮ ਜਿੱਥੇ ਭਲੇ ਲੋਕ ਇਸ ਸੰਸਾਰ ਦੇ ਵਿੱਚ ਸਾਧ ਸਮੂਹ ਪ੍ਰਸੰਨ ਫਿਰੈ ਜਗ, ਉਹ ਪੂਰੀ ਖੁਸ਼ੀ ਦੇ ਨਾਲ, ਪੂਰੇ ਆਨੰਦ ਦੇ ਨਾਲ, ਬਿਨਾਂ ਰੋਕ ਟੋਕ ਤੋਂ ਇਸ ਧਰਤੀ ਦੇ ਉੱਤੇ ਆਜ਼ਾਦ ਹੋਣ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਛਪੈਂਗੇ। ਤੇ ਸ਼ਤਰੂ ਜਿਹੜੇ ਨੇ, ਦੁਸ਼ਮਣ, ਜ਼ਾਲਮ, ਜ਼ਾਬਰ, ਓਪਰੈਸਰ, ਰਿਪਰੈਸਰ, ਉਹਨਾਂ ਨੂੰ ਜ਼ਮੀਨ ਦੇ ਵਿੱਚ ਵਾੜਨਾ, ਪਤਾਲ ਲੋਕ 'ਚ ਧੱਕਣਾ, ਉਹਨਾਂ ਦਾ ਨਾਸ਼ ਕਰਨਾ ਜੀ, ਇਹ ਮੁੱਢਲੇ ਤੌਰ ਤੇ ਸਿੱਖ ਹੋਣ ਦਾ ਮਤਲਬ ਹੈ। ਹੁਣ ਅਸੀਂ ਇੱਥੇ ਇਹ ਵੀ ਗੱਲ ਸਪਸ਼ਟ ਕਰ ਦਈਏ ਕਿ ਅਸੀਂ ਕੋਈ ਬੇਲੋੜੀ ਹਿੰਸਾ ਦੇ ਹੱਕ ਵਿੱਚ ਨਹੀਂ ਹੈ, ਅਸੀਂ ਕੋਈ ਬੇਲੋੜਾ ਖੂਨ ਡੋਲਣ ਦੇ ਹੱਕ ਵਿੱਚ ਨਹੀਂ ਹੈ। ਪਰ ਜਿਵੇਂ ਹੁਣ ਬਾਹਰਲੇ ਇਹਨਾਂ ਮੁਲਕਾਂ ਨੇ ਵੀ, ਵੈਸਟਰਨ ਕੰਟਰੀਜ਼ ਨੇ ਜੇ ਇਰਾਕ 'ਤੇ ਹਮਲਾ ਕੀਤਾ, ਜਾਂ ਹੁਣ ਸੀਰੀਆ ਦੀ ਸੋਵਰਨਿਟੀ ਤੋੜ ਕੇ ISIS ਜਿਹਾਦੀ ਜਿਹੜੇ ਨੇ ਉਹਨਾਂ ਨੂੰ ਸੀਰੀਆ ਦੀ ਬਾਉਂਡਰੀ ਦੇ ਵਿੱਚ ਹਮਲਾ ਕਰਨ ਦੇ ਲਈ 에ਅਰ ਸਟ੍ਰਾਈਕਸ ਸ਼ੁਰੂ ਕਰਨ ਜਾ ਰਹੇ ਨੇ ਜੀ। ਸੋ ਜ਼ਾਹਰ ਹੈ ਇਹਨੂੰ ਇਹ ਪ੍ਰੀਐਂਪਟ ਸਟ੍ਰਾਈਕ ਕਹਿੰਦੇ ਨੇ, ਔਰ ਇਹਦਾ ਲੌਜਿਕ ਇਹੀ ਦਿੱਤਾ ਜਾਂਦਾ ਹੈ ਕਿ ਜੇ ਅਸੀਂ ਇਹ ਨਾ ਕਰੀਏ ਪ੍ਰੀਐਂਪਟ ਸਟ੍ਰਾਈਕ ਤੇ ਪਤਾ ਨਹੀਂ ਕਿੰਨੇ ਮਾਰੇ ਜਾਣਗੇ ਹੋਰ ਦੂਸਰਿਆਂ ਦੇ ਹੱਥਾਂ 'ਚ। ਇਸ ਲਈ ਦੁਸ਼ਮਣ ਜਿਹੜਾ ਹੈ, ਇਸ ਤੋਂ ਪਹਿਲਾਂ ਕਿ ਜ਼ਿਆਦਾ ਨੁਕਸਾਨ ਕਰੇ, ਉਸ ਦਾ ਅੰਤ ਕਰਨਾ ਚਾਹੀਦਾ। ਇਹੀ ਲੌਜਿਕ ਜਿਹੜਾ ਹੈ ਉਹ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਦਿੱਤਾ ਜਾਂਦਾ ਹੈ ਜਦੋਂ ਵੀ ਇਸ ਕਿਸਮ ਦੀ ਪਰਮਿਸ਼ਨ ਲਈ ਜਾਂਦੀ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਕੇਸ ਦੇ ਵਿੱਚ ਵੀ ਬੇਅੰਤ ਸਿੰਘ ਨੂੰ ਕੋਈ ਲੋਕਾਂ ਨੇ ਨਹੀਂ ਸੀ ਚੁਣਿਆ,
ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ 8% ਲੋਕਾਂ ਦਾ ਨੁਮਾਇੰਦਾ ਲੋਕਾਂ ਦੇ ਉੱਤੇ ਜਿਹੜਾ ਉਹ ਰਾਜ ਕਰਨ ਦਾ ਹੱਕ ਨਹੀਂ ਰੱਖਦਾ। ਉਹ ਤਾਂ ਵੈਸੇ ਹੀ ਚੋਣਾਂ ਜਿਹੜੀਆਂ ਨੇ ਉਹਨਾਂ ਨੂੰ ਇਨਵੈਲਿਡ ਕਰਾਰ ਦੇਣਾ ਚਾਹੀਦਾ ਸੀ ਜੀ ਜੀ, ਕਿਉਂਕਿ ਪੰਜਾਬ ਦੀਆਂ ਸਾਰੀਆਂ ਹੀ ਧਿਰਾਂ ਨੇ, ਜੁਝਾਰੂ ਧਿਰਾਂ ਨੇ, ਅਕਾਲੀ ਦਲਾਂ ਨੇ, ਸਭ ਨੇ ਬਾਈਕਾਟ ਕੀਤਾ ਸੀ। ਔਰ ਇਹਦੇ ਬਾਵਜੂਦ ਕਿ 8% ਤੋਂ ਵੀ ਘੱਟ ਵੋਟਾਂ ਪਈਆਂ ਕਿਉਂਕਿ ਦਿੱਲੀ ਦੇ ਵਿੱਚ ਸਰਕਾਰ ਬਦਲ ਗਈ 1991 ਦੇ ਵਿੱਚ, ਜਿਹੜਾ ਉਹ ਨਰਸਿਮਹਾ ਰਾਓ ਜਿਹੜਾ ਉਹਦੀ ਸਰਕਾਰ ਹੋਣ ਦੇ ਵਿੱਚ ਆਈ ਔਰ ਉਸ ਵੇਲੇ ਵੀ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਸਨ। ਪਰ ਉਦੋਂ ਐਨ ਜਿਉਂ ਹੀ ਨਰਸਿਮਹਾ ਰਾਓ ਬਣਿਆ, ਕਿਉਂਕਿ ਉਦੋਂ ਜੁਝਾਰੂ ਧਿਰਾਂ ਦੇ ਜਾਂ ਦੂਸਰੀਆਂ ਧਿਰਾਂ ਦੇ ਬੰਦੇ ਚੋਣ ਮੈਦਾਨ ਦੇ ਵਿੱਚ ਸੀ, ਉਹਨਾਂ ਨੂੰ ਲੱਗਾ ਇਹ ਜਿੱਤਣਾ ਜਾਣ, ਤੇ 32 ਘੰਟੇ ਪਹਿਲਾਂ 1991 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕੈਂਸਲ ਕਰ ਦਿੱਤੀਆਂ ਗਈਆਂ ਸੀ। ਨਰਸਿਮਹਾ ਰਾਓ ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਸੀ ਕਿਉਂਕਿ ਹੋਮ ਮਿਨਿਸਟਰ ਸੀ ਨਵੰਬਰ 84 ਦੇ ਵਿੱਚ। ਉਹ ਜਦੋਂ ਪ੍ਰਧਾਨ ਮੰਤਰੀ ਬਣਿਆ ਉਹਨੇ ਜ਼ਬਰਦਸਤੀ ਪੰਜਾਬ ਦੇ ਵਿੱਚ ਜਿਹੜਾ ਉਹ ਚੋਣਾਂ ਦੇ ਨਾਂ ਥੱਲੇ, ਕਿਉਂਕਿ ਬਾਕੀ ਤਰ੍ਹਾਂ ਨੇ ਬਾਈਕਾਟ ਕੀਤਾ ਸੀ, ਸੋ ਜਿਹੜਾ ਇੱਕ ਸ਼ੇਸ਼ਨ ਨਾਂ ਦਾ ਚੀਫ ਇਲੈਕਸ਼ਨ ਕਮਿਸ਼ਨਰ ਜਿਹਨੂੰ ਬੜਾ ਸਿਰ ਤੇ ਚੁੱਕਿਆ ਹੁੰਦਾ ਜੀ, ਬੜਾ ਇਮਾਨਦਾਰੀ ਇਹ ਸੀ ਕਿ 8% ਤੋਂ ਵੀ ਘੱਟ ਜਿਹੜੀ ਹੈ ਵੋਟਾਂ ਵਾਲੇ ਨੂੰ ਜਿਹੜਾ ਉਹ ਉਸ ਇਲੈਕਸ਼ਨ ਨੂੰ ਜਾਇਜ਼ ਕਰਾਰ ਦਿੱਤਾ। ਔਰ ਜੋ ਕੁਛ ਫਿਰ ਫਰਵਰੀ 1992 ਤੋਂ ਜਦੋਂ ਚੋਣਾਂ ਹੋਈਆਂ ਜੀ 31 ਅਗਸਤ 1995 ਤੱਕ ਪੰਜਾਬ 'ਚ ਵਾਪਰਿਆ, ਲਗਭਗ 2.5 ਸਾਲ ਦਾ ਸਮਾਂ, ਉਸ ਨੇ ਜਿਹੜੇ ਨਾਜ਼ੀਆਂ ਦੇ ਜ਼ੁਲਮ ਨੇ ਉਹਨਾਂ ਨੂੰ ਵੀ ਮਾਤ ਪਾ ਦਿੱਤਾ। ਕਿਉਂਕਿ ਇੱਕ ਅੰਦਾਜ਼ਾ, ਔਰ ਇਹ ਰਿਪੋਰਟ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਫਾਊਂਡਰ ਰਹੇ ਨੇ ਜੀ, ਉਹਨਾਂ ਨੇ 50,000 ਦੀ ਫਿਗਰ ਦਿੱਤੀ ਹੈ ਕਿ 50,000 ਦੇ ਕਰੀਬ ਨੌਜਵਾਨ 1992 ਤੋਂ 94 ਦੇ ਵਿਚਕਾਰ ਬੇਅੰਤ ਔਰ KP ਗਿੱਲ ਦੀ ਜੁੰਡਲੀ ਨੇ ਮਾਰ ਮੁਕਾਇਆ। ਹੁਣ ਇਹ ਉਹੀ ਦੌਰ ਹੈ ਜਿਹਦੇ ਬਾਰੇ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕਿਵੇਂ ਸ਼ਮਸ਼ਾਨ ਘਾਟਾਂ ਦੇ ਵਿੱਚ ਜਾ ਕੇ ਵੇਰਵੇ ਇਕੱਠੇ ਕਰਕੇ ਜਿਹੜੀ ਹੈ ਉਹ ਦਿੱਤੀ ਜੀ। ਔਰ ਇਸ ਪੀਰੀਅਡ ਦੇ ਵਿੱਚ ਡੈਮੋਕ੍ਰੇਸੀ ਦਾ ਇਸ ਹੱਦ ਤੱਕ ਗਲਾ ਘੁੱਟ ਦਿੱਤਾ ਗਿਆ ਸੀ। ਅੱਜ ਅਕਾਲੀ ਬਾਦਲ ਕੇ ਆਪਣੇ ਆਪ ਨੂੰ ਇੰਨੇ ਕਿਰਤਕਾਣ ਨੇ, ਇਹ ਸਮਝਦੇ ਹੀ ਨਹੀਂ ਕਿ ਜੇ ਇਹਨਾਂ ਦੇ ਕੋਲ ਪਾਵਰ ਆਈ ਜਾਂ ਇਹ ਤਾਕਤ ਤੇ ਨੇ ਤਾਂ ਸ਼ਹੀਦ ਭਾਈ ਦਿਲਾਵਰ ਸਿੰਘ ਵਰਗੇ ਯੋਧਿਆਂ ਦੀ ਬਦੌਲਤ, ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਜਿਨ੍ਹਾਂ ਨੂੰ ਸ਼ਹੀਦ ਮੈਂ ਕਹਿ ਦਿੱਤਾ ਹੈ, ਪਰ ਉਹ ਸ਼ਹੀਦੀ ਦੇ ਚਾਅ ਦੇ ਵਿੱਚ ਜਿਹੜੇ ਨੇ ਅੱਜ ਵੀ ਉਹਨਾਂ ਨੇ ਸਿਸਟਮ ਨੂੰ ਵੰਗਾਰਿਆ। ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਹਮੇਸ਼ਾ ਹੀ ਜਦੋਂ ਤੁਸੀਂ ਇੱਕ ਨਾਇਕ ਯੋਧੇ ਦੇ ਤੌਰ ਦੇ ਉੱਤੇ ਦੇਖਦੇ ਹੋ ਤੇ ਉਹਨਾਂ ਦਾ ਜਿਹੜਾ ਕੋਈ ਟਾਕਰਾ ਹੀ ਨਹੀਂ ਹੈ, ਕੋਈ ਮੁਕਾਬਲਾ ਹੀ ਨਹੀਂ ਹੈ। ਜਦੋਂ ਤੁਸੀਂ ਅੱਜ ਵੀ ਪਿੰਜਰੇ 'ਚ ਭਾਵੇਂ ਇੱਕ ਸਟੇਜ ਤੇ ਉਹਨਾਂ ਨੂੰ ਤਿਹਾੜ ਤੋਂ ਪਿੰਜਰੇ 'ਚ ਪਾ ਕੇ ਲਿਆਂਦੇ ਸੀ, ਉਦੋਂ ਵੀ ਥਰ ਕੰਬਦੇ ਸੀ ਪੁਲਸੀਏ ਜਿਹੜੇ ਨਾਲ ਉਹਨਾਂ ਨੂੰ ਲੈ ਕੇ ਆਉਂਦੇ ਸੀ, ਪੂਰੀਆਂ ਦੀ ਪੂਰੀਆਂ ਗਰਦ। ਸੋ ਇੱਕ ਪਾਸੇ ਸਾਡੇ ਯੋਧਿਆਂ ਦੀ ਬਹਾਦਰੀ ਦੀ ਦਾਸਤਾਨ ਹੈ। ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾਂ ਸਰਕਮਸਟੈਂਸਸ ਦੀ ਗੱਲ ਕਰਨਾ ਚਾਹੁੰਦਾ ਜੀ ਜਿਨ੍ਹਾਂ ਦੇ ਵਿੱਚ 92 ਤੋਂ 95 ਤੱਕ ਪੰਜਾਬ ਦੇ ਲੋਕ ਰਹੇ। ਈਵਨ ਅਕਾਲੀ ਜਲੰਧਰ ਜਾਂ ਲੁਧਿਆਣੇ ਵਰਗੇ ਸ਼ਹਿਰ 'ਚ ਪਬਲਿਕ ਮੀਟਿੰਗ ਵੀ ਨਹੀਂ ਸੀ ਕਰ ਸਕਦੇ ਜੀ। ਉਸ ਨੇ ਪੂਰੀ ਤਰ੍ਹਾਂ ਜਿਹੜਾ ਉਹਨੂੰ ਲੋਕਤੰਤਰ ਨੂੰ ਕੁਚਲਿਆ ਹੋਇਆ ਸੀ। ਕਿਵੇਂ KP ਗਿੱਲ ਨੂੰ ਖੁੱਲ੍ਹੀ ਛੁੱਟੀ ਸੀ, ਕਿਵੇਂ ਨੌਜਵਾਨੀ ਜਿਨ੍ਹਾਂ ਦੇ ਵਿੱਚ ਈਵਨ ਦੂਰ ਦਰਾਡੇ ਦੇ ਜਿਹੜੇ ਰਿਸ਼ਤੇਦਾਰ ਵੀ ਸੀ, ਜੇ ਕੋਈ ਜੁਝਾਰੂ ਹੈ ਉਸ ਦਾ ਮਾਮਾ, ਚਾਚਾ, ਤਾਇਆ, ਕਿਵੇਂ ਪੰਜਾਬ ਪੁਲਿਸ ਦੀਆਂ ਗੱਡੀਆਂ ਭਰ ਕੇ ਲਿਜਾ ਕੇ ਈਵਨ UP ਔਰ ਦੂਸਰੀਆਂ ਥਾਵਾਂ ਤੋਂ ਵੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਲਿਆ ਕੇ ਥਾਣਿਆਂ 'ਚ ਰੱਖ ਕੇ ਬੀਬੀਆਂ ਦੀ ਬੇਹੁਰਮਤੀ ਕਰਕੇ, ਔਰ ਕਿਵੇਂ ਝੂਠੇ ਪੁਲਿਸ ਮੁਕਾਬਲੇ ਬਣਦੇ ਰਹੇ। ਇਹ ਉਸ ਦੌਰ ਦੀ ਜੇ ਤੁਸੀਂ ਪੂਰੀ ਕਹਾਣੀ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਦੀਆਂ ਰਿਪੋਰਟਾਂ 'ਚ ਵੀ ਦੇਖੋ ਤੇ ਉਹਨਾਂ ਦੀ ਇੱਕ ਰਿਪੋਰਟ ਸੀ ਹਿਊਮਨ ਰਾਈਟਸ ਵਾਚ ਦੀ, ਡੈਡ ਸਾਇਲੈਂਸ ਜੀ ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ, ਕਿ ਮੌਤ, ਕਬਰਾਂ ਵਾਲੀ ਚੁੱਪ, ਬਿਲਕੁਲ ਚੁੱਪ ਜੀ। ਇਹ ਪੰਜਾਬ ਦੇ ਮਨੁੱਖੀ ਹੱਕਾਂ ਦੀ ਕਹਾਣੀ, ਮਨੁੱਖੀ ਹੱਕਾਂ ਦੀ ਗੱਲ। ਸੋ ਉਹਨਾਂ ਹਾਲਾਤਾਂ 'ਚ ਜਦੋਂ ਪੱਤਾ ਪੰਜਾਬ ਦਾ ਤਰਾਹ ਕਰ ਰਿਹਾ ਸੀ, ਦੁਨੀਆ ਭਰ ਦੇ ਵਿੱਚ ਇਸ ਦੇ ਲਈ ਕੋਈ ਆਵਾਜ਼ ਨਹੀਂ ਸੀ ਉੱਠ ਰਹੀ ਹਿਊਮਨ ਰਾਈਟਸ ਜਥੇਬੰਦੀਆਂ ਤੋਂ ਬਿਨਾਂ। ਇੱਕ ਬੇਬਸੀ ਦਾ ਆਲਮ ਸੀ ਔਰ ਲੋਕ ਇਹ ਸੋਚਦੇ ਸੀ ਕਿ ਰੱਬ ਕਿੱਥੇ ਗਿਆ ਜੀ। ਜੇ ਰੱਬ ਇਸ ਜ਼ਾਲਮ ਨੂੰ, ਇਹਨਾਂ ਜ਼ੁਲਮਾਂ ਦੇ ਸਾਹਮਣੇ ਵੀ ਇਨਸਾਫ ਨਹੀਂ ਮਿਲ ਰਿਹਾ। ਔਰ ਮੈਂ ਜਿਵੇਂ ਦੱਸਿਆ ਹੀ ਹੈ ਵੀ ਰਾਮਚੰਦਰ ਤੇ ਗੁਰੂ ਨਾਨਕ ਦਾ ਅਵਤਾਰ ਦੱਸਣ ਵਾਲਿਆਂ ਦੇ ਵੀ ਫੌਜ ਸੀ ਸਾਹਮਣੇ ਜੀ। ਔਰ ਢੋਲ ਦੇ ਡਗੇ ਨਾਲ ਇਹ ਕਲੇਮ ਕੀਤਾ ਜਾ ਰਿਹਾ ਸੀ ਕਿ ਖਾਲਿਸਤਾਨ ਦੀ ਲਹਿਰ ਖਤਮ ਕਰ ਦਿੱਤੀ ਗਈ ਹੈ।
ਪੰਜਾਬ ਦੇ ਵਿੱਚ ਜੁਝਾਰੂਆਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਔਰ ਕੋਈ ਵੀ ਮੁੜ ਕੇ ਕਦੇ ਖਾਲਿਸਤਾਨ ਦੀ ਆਵਾਜ਼ ਮੂੰਹ ਚੋਂ ਨਹੀਂ ਕੱਢੇਗਾ। ਸੋ ਇਸ ਬੈਕਗਰਾਉਂਡ ਦੇ ਵਿੱਚ ਭਾਈ ਦਿਲਾਵਰ ਸਿੰਘ ਜਿਹੜੇ ਪੁਲਿਸ ਮਹਿਕਮੇ ਦੇ ਵਿੱਚ ਹੀ ਸਨ ਜੀ, ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਪੁਲਿਸ ਮਹਿਕਮੇ ਦੇ ਵਿੱਚ ਹੀ ਸਨ, ਇਹਨਾਂ ਨੇ ਕਿਵੇਂ ਇਹ ਫੈਸਲਾ ਲਿਆ। ਉਹਨਾਂ ਨੇ ਭਰ ਜਵਾਨੀ ਦੇ ਵਿੱਚ ਇਹਨਾਂ ਦੋਨਾਂ ਨੌਜਵਾਨਾਂ ਨੇ ਜਿਨ੍ਹਾਂ ਦੇ ਸਾਹਮਣੇ ਕਰੀਅਰ ਸਨ, ਦੋਨੋਂ ਹੀ ਸਪੋਰਟਸਮੈਨ ਸਨ। ਪੁਲਿਸ ਦੇ ਵਿੱਚ ਜਿਹੜਾ ਇੱਕ ਸਪੋਰਟਸ ਕੋਟਾ ਹੁੰਦਾ ਹੈ ਉਸ ਦੇ ਵਿੱਚ ਆਏ ਹੋਏ ਸੀ, ਨੈਸ਼ਨਲ ਲੈਵਲ ਦੇ ਐਥਲੀਟ ਸੀ ਜੀ ਜੀ। ਔਰ ਇਹਨਾਂ ਨੇ ਆਪਸ ਦੇ ਵਿੱਚ ਇਹ ਵਿਚਾਰ ਕੀਤੀ ਕਿ ਵੀ ਇੰਨਾ ਖੂਨ ਇਹਨੇ ਡੋਲ ਦਿੱਤਾ ਹੈ, 50,000 ਤੋਂ ਜ਼ਿਆਦਾ ਨੌਜਵਾਨ ਮਾਰ ਦਿੱਤਾ ਹੈ, ਅਜੇ ਇਹਦੇ 2-2.5 ਸਾਲ ਹੋਏ ਨੇ, 2-2.5 ਸਾਲ ਹੋਰ ਰਹਿੰਦੇ ਨੇ, ਇਹ ਤਾਂ ਪੰਜਾਬ ਖਾਲੀ ਕਰ ਦੇਗਾ ਜੀ ਔਰ ਇਹਨੂੰ ਸਜ਼ਾ ਦੇਣੀ ਜ਼ਰੂਰੀ ਹੈ ਤਾਂ ਕਿ ਬਾਕੀ ਹੋਰ ਨੌਜਵਾਨਾਂ ਨੂੰ ਬਚਾਇਆ ਜਾ ਸਕੇ, ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਹੁਣ ਉਹਨਾਂ ਨੇ ਇਹ ਮਤਾ ਕਰਕੇ ਔਰ ਇਹਦੇ ਲਈ ਦੋਨਾਂ ਸ਼ਹੀਦੀ ਦਾ ਇੰਨਾ ਚਾਅ ਸੀ ਕਿ ਉਹ ਕਹੇ ਕਿ ਜੀ ਮੈਂ ਜਿਹੜਾ ਉਹ ਆਤਮਘਾਤੀ ਬੰਬਰ ਬਣਨਾ, ਉਹ ਕਹੇ ਮੈਂ ਬਣਨਾ। ਇਸ ਬਹਿਸ ਦੇ ਵਿੱਚ ਰਹੇ ਫਿਰ ਉਹਨਾਂ ਨੇ ਟੌਸ ਪਾਇਆ ਕਿ ਕੌਣ ਸ਼ਹੀਦੀ ਲਈ ਜਾਏਗਾ ਔਰ ਭਾਈ ਦਿਲਾਵਰ ਸਿੰਘ ਦਾ ਟੌਸ ਨਿਕਲਿਆ। ਸੋ ਭਾਈ ਦਿਲਾਵਰ ਸਿੰਘ ਨੇ ਕਿਵੇਂ ਜਿਹੜਾ ਉਹ ਆਪਣੇ ਆਪ ਨੂੰ ਆਪਣੇ ਸਰੀਰ ਦੇ ਵੀ ਤੁੰਬੇ ਉਡਾਏ ਲੇਕਿਨ ਇਸ ਜ਼ਾਲਮ ਦਾ ਜਿਹੜਾ ਉਹ ਅੰਤ ਕੀਤਾ। ਇਹ ਇੱਕ ਬੜੀ ਯੂਨੀਕ ਹਿਸਟਰੀ ਹੈ ਜੀ ਔਰ ਅਸੀਂ ਕਦੇ ਵੀ ਜਦੋਂ ਇਸ ਵਾਕਿਆ ਦੀ ਵੀ ਅਸੀਂ ਗੱਲ ਕਰ ਰਹੇ ਹਾਂ, ਮੇਰੇ ਸਾਹਮਣੇ ਸਾਰੇ ਧਰਮਾਂ ਦਾ ਇਤਿਹਾਸ, ਉਹਨਾਂ ਦੇ ਪੈਗੰਬਰਾਂ ਦਾ ਇਤਿਹਾਸ ਹੈ। ਅੱਜ ਵੀ ਜਿਹੜੇ 3 ਵੱਡੇ ਧਰਮ ਨੇ ਮਿਡਲ ਈਸਟ ਦੇ, ਸੈਮੈਟਿਕ ਧਰਮ, ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ, ਉਹਨਾਂ ਦੇ ਨਾਲ ਜ਼ੋਰੈਸਟਰੀਅਨ ਵੀ ਨੇ। ਸੋ ਉਹਨਾਂ ਦਾ ਜਿਹੜਾ ਇੱਕ ਵਾਕਿਆ ਜਿਹੜਾ ਉਹ ਅਕਸਰ ਸੈਲੀਬ੍ਰੇਟ ਕਰਦੇ ਨੇ ਕਿ ਡੇਵਿਡ ਕਿਲਡ ਗੋਲਾਇਥ। ਡੇਵਿਡ ਜਿਸ ਨੂੰ ਇਸਲਾਮ ਦੇ ਵਿੱਚ ਹਜ਼ਰਤ ਦਾਊਦ ਕਿਹਾ ਜਾਂਦਾ ਹੈ, ਕਿਵੇਂ ਉਹਨੇ ਗੋਲਾਇਥ ਵਰਗੇ ਜ਼ਾਲਮ ਨੂੰ ਜਿਹੜਾ ਬੜਾ ਲੰਬਾ ਚੌੜਾ ਸ਼ਕਤੀਸ਼ਾਲੀ ਸੀ, ਡੇਵਿਡ ਇੱਕ ਬਹੁਤ ਛੋਟੇ ਕੱਦ ਦਾ, ਉਹਨੇ ਆਪਣੀ ਗਲੇਲ ਦੇ ਵੱਟੇ ਦੇ ਨਾਲ ਹੀ ਉਸ ਨੂੰ ਥੱਲੇ ਸੁੱਟ ਕੇ ਮਾਰਿਆ। ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ। ਉਹਨੂੰ ਵਾਇਲੈਂਸ ਤਾਂ ਨਹੀਂ ਕਹਿੰਦੇ, ਹਿੰਸਾ ਤਾਂ ਨਹੀਂ ਕਹਿੰਦੇ, ਕਿਉਂਕਿ ਗੋਲਾਇਥ ਦੇ ਜ਼ੁਲਮ ਇੰਨੇ ਕੁ ਸੀ ਕਿ ਉਹਦਾ ਮਾਰਿਆ ਜਾਣਾ ਅੱਜ ਵੀ ਸੈਲੀਬ੍ਰੇਟ ਕੀਤਾ ਜਾਂਦਾ ਜੀ। ਜਿਹੜੇ ਸਾਡੇ ਬਹੁ ਗਿਣਤੀ ਵਾਲੇ ਹਿੰਦੂ ਭੈਣ ਭਰਾ ਜਿਹੜੇ ਇਸ ਕਿਸਮ ਦੇ ਵਾਕਿਆ ਕਰਨ ਵਾਲੇ, ਉਹਨਾਂ ਨੂੰ ਆਤੰਕਵਾਦੀ ਤੇ ਦਹਿਸ਼ਤਗਰਦ ਕਹਿੰਦੇ ਨੇ ਔਰ ਜਿਹੜਾ ਬੇਅੰਤ ਸਿੰਘ ਨੂੰ ਸ਼ਹੀਦ ਬਣਾਉਂਦੇ ਨੇ, ਇਹਨਾਂ ਨੂੰ ਸ਼ਾਇਦ ਆਪਣਾ ਇਤਿਹਾਸ ਭੁੱਲ ਜਾਂਦਾ। ਇਹ ਤਾਂ ਇੰਨੀਆਂ ਸਦੀਆਂ ਬੀਤਣ ਬਾਅਦ ਵੀ ਜਿਹੜਾ ਉਹ ਰਾਵਣ ਨੂੰ ਫੂਕਣ ਜਾਂਦੇ ਨੇ। ਰਾਮਚੰਦਰ ਜਿਸ ਦਿਨ ਰਾਵਣ ਨੂੰ ਮਾਰ ਕੇ ਅਯੁੱਧਿਆ ਵਾਪਸ ਮੁੜੇ ਉਹਨੂੰ ਦੀਵਾਲੀ ਕਹਿੰਦੇ ਨੇ, ਦੀਵੇ ਬਾਲਦੇ ਨੇ। ਹੁਣ ਕਾਹਦੀ ਸੈਲੀਬ੍ਰੇਸ਼ਨ ਹੈ? ਉਹ ਵੀ ਤਾਂ ਇੱਕ ਹਿੰਸਕ ਕੰਮ ਹੈ ਲੇਕਿਨ ਕਿਉਂਕਿ ਰਾਵਣ ਬੁਰਾ ਹੈ, ਉਸ ਦਾ ਮਾਰਿਆ ਜਾਣਾ ਜਿਹੜਾ ਉਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ। ਸੋ ਜੇ ਤੁਹਾਡੇ ਲਈ ਰਾਵਣ ਦਾ ਮਾਰਿਆ ਜਾਣਾ, ਉਹਨੂੰ ਅੱਜ ਤੱਕ ਵੀ ਕਈ ਸਦੀਆਂ ਬਾਅਦ ਵੀ ਰਾਵਣ ਫੂਕਣ ਜਾਂਦੇ ਹੋ, ਇਹ ਸੈਲੀਬ੍ਰੇਸ਼ਨ ਹੈ, ਤੇ ਫਿਰ ਜਿਹਨੇ 50,000 ਤੋਂ ਜ਼ਿਆਦਾ ਘਰ ਖਾਲੀ ਕੀਤੇ, ਨੌਜਵਾਨੀ ਦਾ ਘਾਣ ਕੀਤਾ, ਉਹਦਾ ਮਾਰਿਆ ਜਾਣਾ ਸੈਲੀਬ੍ਰੇਸ਼ਨ ਕਿਉਂ ਨਹੀਂ ਹੈ? ਭਾਈ ਦਿਲਾਵਰ ਸਿੰਘ ਸ਼ਹੀਦ ਕਿਉਂ ਨਹੀਂ ਨੇ? ਹੁਣ ਕ੍ਰਿਸ਼ਨ ਜੀ ਨੇ ਭਗਵਾਨ ਦਾ ਦਰਜਾ ਸਨਾਤਨ ਮੱਤ ਦੇ ਵਿੱਚ ਉਹਨਾਂ ਨੂੰ ਦਿੱਤਾ ਹੋਇਆ ਹੈ। ਹੁਣ ਉਹਨਾਂ ਨੇ ਆਪਣੇ ਮਾਮੇ ਨੂੰ, ਸਕਾ ਮਾਮਾ ਸੀ ਕੰਸ, ਔਰ ਉਸ ਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਕੇ ਉਹਦਾ ਅੰਤ ਕੀਤਾ ਔਰ ਅਸੀਂ ਗੁਰਬਾਣੀ ਦੇ ਵਿੱਚ ਵੀ ਕਿ ਕੰਸ ਕੇਸੀ ਪਕੜ ਪਛਾੜਿਆ ਅਸੀਂ ਪੜ੍ਹਦੇ। ਹੁਣ ਕ੍ਰਿਸ਼ਨ ਜੀ ਉਹ ਵੀ ਹਥਿਆਰਬੰਦ ਨੇ, ਉਹਨਾਂ ਦਾ ਸੁਦਰਸ਼ਨ ਚੱਕਰ ਵੀ ਹੁੰਦਾ ਹੈ, ਉਹਨਾਂ ਦਾ ਜਿਹੜਾ ਉਹ ਮਹਾਭਾਰਤ ਦੇ ਉਹਨਾਂ ਨੂੰ ਨਾਇਕ ਵੀ ਬਣਾਇਆ। ਸੋ ਉਹਨਾਂ ਦਾ ਕੰਸ ਨੂੰ ਮਾਰਨਾ ਜਸਟੀਫਾਈਡ ਹੈ, ਰਾਮਚੰਦਰ ਜੀ ਦਾ ਰਾਵਣ ਨੂੰ ਮਾਰਨਾ ਜਸਟੀਫਾਈਡ ਹੈ, ਡੇਵਿਡ ਦਾ ਗੋਲਾਇਥ ਨੂੰ ਮਾਰਨਾ ਜਸਟੀਫਾਈਡ ਹੈ, ਤੇ ਫਿਰ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਬੇਅੰਤ ਸਿੰਘ ਨੂੰ ਮਾਰਨਾ ਕਿਉਂ ਜਸਟੀਫਾਈਡ ਨਹੀਂ ਹੈਗਾ? ਜੀ ਬਿਲਕੁਲ ਜ਼ਾਹਰ ਹੈ ਕਿ ਜ਼ਾਲਮ ਤਾਂ ਜ਼ਾਲਮ ਹੈ। ਉਹ ਪੂਰਬ ਦੇ ਵਿੱਚ ਹੋਏ, ਈਸਾਈਆਂ 'ਚ ਹੋਏ, ਮੁਸਲਮਾਨਾਂ 'ਚ ਹੋਏ, ਹਿੰਦੂਆਂ 'ਚ ਹੋਏ, ਸਿੱਖਾਂ 'ਚ। ਸਿੱਖਾਂ ਦਾ ਤਾਂ ਸਾਡੇ ਤਾਂ ਜ਼ਿੰਮੇ ਹੈ ਇਹ ਕੰਮ। ਅਸੀਂ ਤਾਂ ਇਤਿਹਾਸ ਦੇ ਵਿੱਚ ਕਦੇ ਵੀ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਸ ਨੂੰ ਕਦੇ ਮੁਆਫ ਨਹੀਂ ਕੀਤਾ ਹੈ। ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ। ਸੋ ਅਸੀਂ 31 ਅਗਸਤ ਦੀ ਉਸ ਯਾਦ ਦੇ ਵਿੱਚ 19 ਵਰ੍ਹੇ ਮੁਕੰਮਲ ਹੋਣ ਤੇ ਇਹ ਸੈਗਮੈਂਟ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਨਜ਼ਰ ਕਰਦੇ ਹਾਂ ਜੀ। ਔਰ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਆਪਣੀ ਸ਼ਹਾਦਤ ਦੇ ਨਾਲ ਇੱਕ ਦੁਸ਼ਟ ਦਾ ਅੰਤ ਕਰਕੇ ਜਿੱਥੇ ਇਹ ਮੈਸੇਜ ਦਿੱਤਾ ਹੈ, ਔਰ ਮੈਂ ਉਸ ਤੋਂ ਅਗਲੇ ਦਿਨ ਜਿਹੜਾ ਐਡੀਟੋਰੀਅਲ ਚੜ੍ਹਦੀ ਕਲਾ ਲਈ ਲਿਖਿਆ ਹੈ ਕਿ ਪਿਛਲੇ ਚੜ੍ਹਦੀ ਕਲਾ ਦੇ ਅੰਕ 'ਚੋਂ ਰਿਪੀਟ ਹੋਇਆ ਜੀ, ਤੇ ਮੈਂ ਉਹਨੂੰ ਦੁਬਾਰਾ ਪੜ੍ਹ ਰਿਹਾ ਸੀ ਤੇ ਮੈਨੂੰ ਇਹ ਲੱਗਿਆ ਕਿ ਵੀ ਜੇ ਮੈਂ 19 ਸਾਲ ਪਹਿਲਾਂ ਇਹ ਲਿਖਿਆ ਸੀ ਤੇ ਅੱਜ ਵੀ ਜੇ ਮੈਂ ਲਿਖਣਾ ਹੋਏ 19 ਸਾਲ ਬਾਅਦ ਵੀ,
ਤੇ ਮੈਂ ਇਸ ਤੋਂ ਬਿਹਤਰ ਕੁਝ ਨਹੀਂ ਲਿਖ ਸਕਦਾ, ਮੈਂ ਇਹੀ ਲਿਖਾਂਗਾ। ਔਰ ਉਹਦੇ 'ਚ ਮੈਂ ਜਿੰਨੀਆਂ ਦੁਨੀਆ ਦੇ ਵਿੱਚ ਫਿਰ ਅਖਬਾਰਾਂ ਨੇ, ਨਿਊਯਾਰਕ ਟਾਈਮ, फाइनेंशियल टाइम्स, वॉल स्ट्रीट जर्नल और दूसरे मेजर वाशिंगटन पोस्ट, उन्होंने इस 31 अगस्त के वाक़या तो बाद की टिप्पणियां कीतियां, की लिखा, उही है जिहड़ा मैं डिस्कस किया। उन्होंने भी कहा भी इन्हें मिथ तोड़ दी है, जिहड़ा ये प्रोपेगेंडा सी कि जी खालिस्तान की गल मुक गई, खालिस्तान खत्म हो गया। फिर उन्होंने कहा भी ये तो नरसिम्हा राव इन्ना डर गया कि भी वो तो वो टब्बर चंडीगढ़ आया पर वो टब्बर के जियां नूं नहीं मिलिया, शमशान घाट भी नहीं गया, अपने हैलीकाप्टर पैड के उत्ते ही हैलीकाप्टर खड़ा करके अफसोस करके वापस मुड़ आया। उन्हें कहा जी किहड़ा क्यों जिहा दावा सी कि जी खालिस्तानी खत्म हो गए, खालिस्तान की लहर खत्म हो गई। फिर बहुत सारे इस मीडिया ने उहदी बेअंत सिंह दी करतूतां दित्तियां कि भी ये जिहड़ा रिएक्शन है जो होया हिंसक, ये उहदा रिएक्शन है जो जुल्म होए। सो मैं समझदा भी इस एक्शन नूं ईवन अंतरराष्ट्रीय तौर के उत्ते भी जिहड़ा निरपक्ष मीडिया सी उन्हें जस्टिफाइड किया एक तरीके दे नाल। और ये गल जिहड़ी है अज भी जदों असी अपने इतिहास पिछले 3 दहाकिਆਂ ਦੇ इतिहास के ਜਿਹੜੇ ਵੱਡੇ कारनामे ਸਿੰਘਾਂ ਯੋਧਿਆਂ ने ਕੀਤੇ ਨੇ, ਉਹਨਾਂ ਦੇ ਵਿੱਚ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਨਾ, ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਵੱਲੋਂ, ਜਿੰਦੇ ਸੁੱਖੇ ਵੱਲੋਂ ਜਨਰਲ ਵੈਦਿਆ ਨੂੰ ਜਿਹੜਾ ਸਜ਼ਾ ਯਾਫਤਾ ਕਰਨਾ। ਤੇ ਜੇ ਉਸ ਮੇਸ਼ਰ 'ਚ ਦੇਖੀਏ ਤੇ ਇਹ ਤੀਸਰਾ ਵੱਡਾ ਕਾਰਨਾਮਾ ਸੀ ਕਿ ਈਡੇ ਵੱਡੇ ਦੁਸ਼ਟ ਨੂੰ ਸੈਕਟਰੀਏਟ ਦੇ ਵਿੱਚ ਜਾ ਕੇ, ਇਹ ਨਹੀਂ ਹੈ ਕਿ ਕਿਤੇ ਘਰ ਸੁੱਤਿਆਂ ਜਾਂ ਰਿਟਾਇਰ ਹੋਇਆ, ਜਿੱਥੇ ਉਹਦਾ ਕਿਲਾ ਸੀ, ਜਿੱਥੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕੋਈ ਈਵਨ ਜਿਹੜਾ ਪੰਛੀ ਹੈ ਉਹ ਵੀ ਪਰ ਨਹੀਂ ਸੀ ਮਾਰ ਸਕਦਾ। ਲੇਕਿਨ ਇਹ ਗੱਲ ਵੀ ਜਿਵੇਂ ਉਹ ਕਹਿੰਦੇ ਨੇ ਕਿ ਰਾਵਣ ਦਾ ਦਾਅਵਾ ਸੀ ਕਿ ਮੈਂ ਕਾਲ ਪਾਵੇ ਨਾਲ ਬੰਨਿਆ ਹੋਇਆ ਜੀ, ਔਰ ਕਿਵੇਂ ਰਾਵਣ ਦਾ ਅੰਤ ਹੋਇਆ। ਸੋ ਇਹ ਸਮਝਦਾ ਸੀ ਕਿ ਮੇਰੀ ਸਿਕਿਉਰਿਟੀ, ਮੈਂ ਤਾਂ ਕਾਲ ਪਾਵੇ ਨਾਲ ਬੰਨਿਆ ਹੋਇਆ, KP ਗਿੱਲ ਨੇ ਮੈਨੂੰ ਇੰਨਾ ਮਹਿਫੂਜ਼ ਕੀਤਾ ਹੋਇਆ ਕਿ ਗੋਲੀ ਕਿਹੜੇ ਪਾਸਿਓਂ ਆਏਗੀ। पर अकाल पुरख का जस्टिस जिहड़ा ये याद करवा रहा सी कि भाई तेरे तो तूंबे उड्डणगे ते झाड़ू दे नाल इकट्ठा करना पेगा। और उही होया मुड़ के इस दुष्ट की बदौलत बेगुनाह कमांडो भी मारे गए। तो हुण वो पता नहीं है कि जिहड़ा झाड़ू नाल इकट्ठा कीता इहदा किहड़ा मास सी ते दूजियां दा किहड़ा सी। सो ये जिहड़ा अखीर जुल्म दा अंत हुंदा है। सो असीं भाई दिलावर सिंह की कुर्बानी नूं सिजदा करदे और ये सिख इतिहास की जिहड़ी न्याय संगत है, इन्हां योधियां ने, इन्हां शहीदां ने अपनी कुर्बानी दे नाल जिहड़ा वो नवां इतिहास, खालिस्तान का इतिहास सिरजे। साडे लई ये प्रेरणा स्रोत है। असीं कोई बेगुनाह दे मारे जाण दे हक च नहीं है, हिंसा च असीं यकीन नहीं रखते, पर एक जिहड़ा यूनाइटेड नेशनस का प्रीएम्बर भूमिका है, ये भी याद करवाती है कि इफ ए मैन is not to be compelled as a last resort to rebellion, his human rights must be protected by the rule of the law। कि जे किसी मनुख नूं बगावत दे अखीरले रस्ते ते जाण तो रोकना जी, तो फिर हर हालत विच उस दे मनुखी हक्कां दी रखिया होनी चाहिए है। असीं इस UN चार्टर दे अखर अखर च यकीन रखते हैं और सारे मसलियां दा हल शांतमई ढंग नाल गलबात दे नाल हल करन दे इच्छुक हैं। पर ऐसे मौके बन जाते हैं जदों कि चुंकारज हमा हील ते दरगुजस्त हलाल अस्त बुरदन बा शमशीर दस्त। जी डॉक्टर साहब बहुत बहुत शुक्रिया। इस तरह ने ब्रेक व्यूअर्स तो इस तरह बने रहो, मिलते हैं कमर्शियल ब्रेक तो बाद।